ਇਸ ਮਾਮਲੇ ਦੇ ਵਿੱਚ ਇਸ ਸ਼ੂਟਿੰਗ ਦੇ ਵਿੱਚ ਵੀ ਇਮੀਗ੍ਰੇਸ਼ਨ ਹੁਣ ਇੱਕ ਵੱਡਾ ਮੁੱਦਾ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਚੁੱਕਾ ਹੈਗਾ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕਰ ਹੀ ਰਹੇ ਸੀਗੇ ਵੀ DV1 ਜਿਹਦੇ ਉੱਤੇ 55,000 ਮਾਈਗ੍ਰੈਂਟਸ ਅਮਰੀਕਾ 'ਚ ਹਰ ਸਾਲ ਜਿਹੜੇ ਉਹ ਦਾਖਲ ਹੁੰਦੇ ਨੇ ਵੱਖ-ਵੱਖ ਮੁਲਕਾਂ ਤੋਂ, ਜਿੱਥੋਂ ਇਮੀਗ੍ਰੇਸ਼ਨ ਦੇ ਰੇਟਸ ਘੱਟ ਨੇ, ਹੁਣ ਉਸ ਨੂੰ ਵੀ ਪੌਜ਼ ਕਰ ਦਿੱਤਾ ਗਿਆ ਆ। ਸੋ ਬਰਾਊਨ ਯੂਨੀਵਰਸਿਟੀ ਵਾਲਾ ਤੇ MIT ਦਾ ਜਿਹੜਾ ਸ਼ੂਟਿੰਗ ਸਸਪੈਕਟ ਆ, ਉਹ ਸੇਮ ਟਾਈਮ ਦੇ ਉੱਤੇ ਵਿਕਟਮਸ ਦੇ ਨਾਲ ਇਕੱਠੇ ਜਿਹੜਾ ਉਹ ਪੜ੍ਹਿਆ ਆ। ਉਸ ਦੀ ਸਾਬਕਾ ਯੂਨੀਵਰਸਿਟੀ ਜਿਹੜੀ ਪੁਰਤਗਾਲ ਦੀ ਆ, ਲਿਸਬਨ ਦੇ ਵਿੱਚ ਯੂਨੀਵਰਸਿਟੀ ਆ, ਇੰਸਟੀਚਿਊਟੋ ਸੁਪੀਰੀਅਰ ਟੈਕਨੀਕੋ ਕਰਕੇ ਕੈਂਪਸ ਆ, ਉੱਥੇ ਲਿਸਬਨ ਦੇ ਵਿੱਚ ਇਹ ਨਾਲ ਹੀ ਉਹਨਾਂ ਦੇ ਪੜ੍ਹਿਆ ਹੈਗਾ ਆ। ਸੋ ਇੱਥੋਂ ਇਹ ਪਤਾ ਜਿਹੜਾ ਉਹ ਲੱਗਦਾ ਵੀ ਇਹਨਾਂ ਨੇ ਸੇਮ ਗ੍ਰੈਜੂਏਟ ਡਿਗਰੀ ਜਿਹੜੀ ਆ ਉਹ ਉੱਥੇ ਕੀਤੀ ਸੀਗੀ। ਹੁਣ ਪੁਰਤਗਾਲ ਅਧਿਕਾਰੀ ਦੱਸ ਰਹੇ ਆ ਵੀ ਉਹ ਪੂਰੀ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਮਦਦ ਅਮਰੀਕਾ ਦੇ ਨਾਲ ਕਰ ਰਹੇ ਆ, ਅਥਾਰਟੀਜ਼ ਦੇ ਨਾਲ ਕਰ ਰਹੇ ਆ, ਤਾਂ ਜੋ ਇਸ ਦੇ ਬਾਰੇ ਹੋਰ ਪਤਾ ਲੱਗ ਸਕੇ। ਸੋ ਇਹ ਜਿਹੜਾ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਸੀ, ਇਹ 2017 ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜਦੋਂ ਪਹਿਲੀ ਟਰਮ ਸੀਗੀ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਟਾਈਮ ਤੇ ਤੁਹਾਨੂੰ ਯਾਦ ਹੋਊਗਾ ਇੱਕ ਆਈਸਿਸ ਦਾ ਜਿਹੜਾ ਅੱਤਵਾਦੀ ਸੀਗਾ, ਉਸ ਨੇ ਨਿਊਯਾਰਕ ਸਿਟੀ ਦੇ ਵਿੱਚ ਟਰੱਕ ਜਿਹੜਾ ਆ ਲੋਕਾਂ ਦੇ ਉੱਤੇ ਚੜਾ ਦਿੱਤਾ ਸੀ, ਜਿਹਦੇ ਨਾਲ 8 ਜਣਿਆਂ ਦੀ ਮੌਤ ਹੋਈ ਸੀਗੀ। ਸੋ ਡਾਇਵਰਸਿਟੀ ਇਮੀਗ੍ਰੇਸ਼ਨ ਵੀਜ਼ਾ ਪ੍ਰੋਗਰਾਮ 50,000 ਦੇ ਕਰੀਬ ਇਮੀਗ੍ਰੈਂਟ ਵੀਜ਼ਾ ਦਿੰਦੇ ਆ ਐਵਰੀ ਈਅਰ USCIS ਦੇ ਵੈਬਸਾਈਟ ਦੇ ਮੁਤਾਬਕ, ਤੇ ਰੈਂਡਮਲੀ ਜਿਹੜੇ ਆ ਲੋਟੋ ਦੇ ਹਿਸਾਬ ਨਾਲ ਇਹ ਪਿਕ ਕੀਤੇ ਜਾਂਦੇ ਆ। ਬਹੁਤ ਸਾਰੇ ਮੁਲਕ ਸੀ ਇਹਦੇ ਵਿੱਚ ਇੰਡੀਆ ਤੋਂ ਬਿਨਾਂ, ਜਿੱਥੋਂ ਜਿਹੜੀ ਆ ਲੋਕ ਵੱਖ-ਵੱਖ ਮੁਲਕਾਂ ਤੋਂ ਘੱਟ ਅਮਰੀਕਾ ਦੇ ਵਿੱਚ ਆਉਂਦੇ ਆ, ਤਾਂ ਕਰਕੇ ਇਹਦਾ ਨਾਂ ਵੀ ਡਾਇਵਰਸਿਟੀ ਰੱਖਿਆ ਗਿਆ ਸੀ। 2 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਉਹ ਅਪਲਾਈ ਕਰਦੇ ਹੈਗੇ ਆ, ਤੇ ਫੀਸ ਵੀ ਹੁੰਦੀ ਹੈ ਇਹਦੀ ਖਾਸੀ। ਸੋ ਉਹ ਵੀ ਜਿਹੜਾ ਚਲਾ ਗਿਆ ਹੈਗਾ, ਉਸ ਨੂੰ ਵੀ ਟੋਟਲੀ ਜਿਹੜਾ ਆ ਬੰਦ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਸੋ ਉਸ ਦੀਆਂ ਤਸਵੀਰਾਂ ਸਾਰੀਆਂ ਚੀਜ਼ਾਂ ਇਹਨਾਂ ਨੇ ਸ਼ਨਾਖਤ ਕਰਨ ਤੋਂ ਬਾਅਦ 'ਚ ਦੱਸੀਆਂ ਸੀ। ਸੇਮ ਜਿਹੜੀ ਜੈਕਟ ਪਾ ਕੇ ਇਸਨੇ ਕਤਲੋਗਾਲਤ ਨੂੰ ਅੰਜਾਮ ਦਿੱਤਾ ਆ, ਤੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਹੋਰ ਥਾਵਾਂ ਦੇ ਉੱਤੇ ਵੀ ਦੇਖਿਆ ਜਿਹੜਾ ਹੋ ਗਿਆ ਹੈਗਾ ਆ, ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਈਆਂ ਆ। ਜਿਸ ਥਾਂ ਦੇ ਉੱਤੇ ਜਿਹੜੇ ਸਕੂਲ ਤੋਂ ਇਹ ਪੜ੍ਹਿਆ ਸੀਗਾ, ਮੰਨਿਆ ਜਾ ਰਿਹਾ ਹੈ ਵੀ ਉਸ ਨਾਂ ਦੇ ਬੰਦੇ ਨੂੰ ਮੋਨੀਟਰ ਪੋਜੀਸ਼ਨ ਤੋਂ ਟਰਮੀਨੇਟ ਕਰ ਦਿੱਤਾ ਗਿਆ ਸੀ ਸੰਨ 2000 ਦੇ ਵਿੱਚ ਪੁਰਤਗਾਲ ਦੀ ਉਸ ਇੰਸਟੀਚਿਊਟ ਦੇ ਵਿੱਚੋਂ, ਤੇ ਇਹ ਮੰਨਿਆ ਜਾ ਰਿਹਾ ਵੀ ਇਹ ਸੇਮ ਹੀ ਬੰਦਾ ਆ, ਸੇਮ ਨਾਮ ਵਾਲਾ ਹੈਗਾ ਆ। ਸੋ MIT ਦਾ ਜਿਹੜਾ ਨਿਊਕਲੀਅਰ ਫਿਜ਼ਿਕਸ ਦਾ ਪ੍ਰੋਫੈਸਰ ਆ, ਉਸ ਨੂੰ ਵੀ ਉਹਦੇ ਘਰੇ ਜਾ ਕੇ ਇਸਨੇ ਮੈਸੇਚਿਊਸਟ ਦੇ ਵਿੱਚ ਕਤਲੋਗਾਰਤ ਕੀਤੀ ਆ। ਦੇਖੋ ਇੱਥੇ 2 ਨਿਆਣੇ ਮਾਰ ਗਿਆ, ਨਾਲ 7-8 ਜਣੇ ਜ਼ਖਮੀ ਕਰ ਗਿਆ, ਫਿਰ ਇਹ ਹੱਥੇ ਨਹੀਂ ਲੱਗਾ। 2 ਦਿਨਾਂ ਬਾਅਦ ਜਾ ਕੇ ਇਸਨੇ ਫਿਰ ਇੱਕ ਹੋਰ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਤੁਸੀਂ ਦੇਖੋ ਵੀ ਕਿੱਡਾ ਕੋਲਡ ਬਲੱਡਡ ਮਰਡਰਰ ਸੀਗਾ ਇਹ, ਵੀ ਯੂ ਕੈਨ ਜਸਟ ਇਮੈਜਿਨ। ਬੰਦਾ ਸੋਚ ਵੀ ਨਹੀਂ ਸਕਦਾ ਇਹ ਸਾਰੀਆਂ ਚੀਜ਼ਾਂ ਨੂੰ, ਬੰਦਾ ਅੰਦਾਜ਼ੇ ਜਿਹੜਾ ਉਹ ਲਾ ਸਕਦਾ ਵੀ ਕਤਲੋਗਾਰਤ ਕਰਨ ਤੋਂ ਬਾਅਦ ਬੰਦੇ ਨੇ ਹੁੰਦਾ, ਬੰਦਾ ਇਹ ਸੋਚਦਾ ਹੋਊਗਾ, ਆਪਾਂ ਇਹ ਸੋਚਦੇ ਆਮ ਇਨਸਾਨ ਵੀ ਲੁਕਣ ਵੱਲ ਨੂੰ ਹੋਊਗਾ। ਉਹਨੇ ਕਿਹਾ ਵੀ ਚੱਲ ਹੁਣ ਇਹਦੇ ਵਿੱਚ ਨਾਲ ਇੱਕ ਜਣੇ ਨੂੰ ਹੋਰ ਮਾਰ ਕੇ ਜਿਹੜਾ ਉਹ ਆਉਂਦੇ, ਤੇ ਫਿਰ ਬਾਅਦ ਚ ਆਪਣੇ ਆਪ ਨੂੰ ਵੀ ਇਸਨੇ ਮਾਰ ਲਿਆ ਹੈਗਾ ਆ। ਸੋ ਵੈਰੀ ਆਊਟਰੇਜੀਅਸ ਜਿਹੜਾ ਇਹ ਕੰਮ ਇਸ ਟਾਈਮ ਇਹ ਬਣਿਆ ਪਿਆ ਹੈਗਾ। ਜੀ ਹਰਜੋਤ ਸਿੰਘ ਜੀ ਬਿਲਕੁਲ। ਸੋ ਏਦਾਂ ਵੀ ਨਹੀਂ ਬੇਵਕੂਫ ਸੀ, PhD ਕਰਨ ਆਇਆ ਸੀ, ਉਹ ਵੀ ਇੰਨੀ ਟੌਪ ਦੀ ਯੂਨੀਵਰਸਿਟੀ 'ਚ। ਦੇਖੋ ਬਹੁਤ ਟੈਕਨੋਲੋਜੀ ਵਾਲੀ ਕੰਪਨੀ ਚੋਂ, ਉੱਥੋਂ ਸੌਰੀ ਯੂਨੀਵਰਸਿਟੀ ਤੋਂ, ਉੱਧਰੋਂ ਪੁਰਤਗਾਲ ਤੋਂ ਪੜ੍ਹ ਕੇ ਆਇਆ ਆ, ਅੰਡਰ ਗ੍ਰੈਡ ਉੱਥੋਂ ਕੀਤਾ, ਸੇਮ ਪ੍ਰੋਫੈਸਰ ਦੇ ਨਾਲ ਕੀਤਾ ਸਗੋਂ, ਤੇ ਹੁਣ ਜਿਹੜਾ ਇਹ ਕੀਤਾ ਆ। ਜਿਹੜੇ 2 ਮਾਰੇ ਸੀਗੇ, ਇੱਕ ਐਲਾਬਾਮਾ ਦੀ ਐਲਾ ਕੁੱਕ ਆ, ਤੇ ਇੱਕ ਮਕਮਾਦ ਅਜ਼ੀਜ਼ ਉਮਰਕੋਜ਼ ਵਰਜੀਨੀਆ ਦਾ ਜਿਹੜਾ ਉਹ ਸੀਗਾ। ਸੋ ਉਹਨਾਂ ਦੋਨਾਂ ਦਾ ਜਿਹੜਾ ਇਸਨੇ ਪਹਿਲਾਂ ਬਰਾਊਨ ਯੂਨੀਵਰਸਿਟੀ ਦੇ ਵਿੱਚ ਕਤਲ ਜਿਹੜਾ ਉਹ ਕੀਤਾ ਆ। ਪਰ ਹਰਜੋਤ ਸਿੰਘ ਜੀ ਦੇਖੋ ਕਿੰਨਾ ਟਾਈਮ ਲੱਗ ਗਿਆ ਇਸ ਦੇ ਮੈਨ ਹੰਟ ਤੋਂ ਬਾਅਦ 'ਚ, ਤੇ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਤਾਂ ਇਹ ਆ ਵੀ ਪਹਿਲੀ ਕਤਲੋਗਾਰਤ ਦਾ ਤਾਂ ਚਲੋ ਸ਼ਾਇਦ ਨਹੀਂ ਪਤਾ ਹੁੰਦਾ ਵੀ ਇਹ ਬੰਦਾ ਕੋਈ ਇੱਦਾਂ ਦੀ ਅੰਜਾਮ ਦੇ ਰਿਹਾ ਆ, ਵੀ ਉਸ ਤੋਂ ਬਾਅਦ ਦੇ ਵਿੱਚ ਉਹ ਪ੍ਰੋਫੈਸਰ ਤਾਂ ਭੰਗ ਦੇ ਪਹਾੜੀ ਜਿਹੜਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਚਲਾ ਗਿਆ, ਵੀ ਇਹਨਾਂ ਕੋਲ ਫੜ ਤਾਂ ਹੋਇਆ ਨਹੀਂ, ਉਹਨੇ ਉਸ ਦਾ ਵੀ ਜਿਹੜਾ ਉਹ ਕਤਲ ਕਰ ਦਿੱਤਾ। ਇਹਦੀ ਥਾਂ ਤੇ ਪਹਿਲਾਂ ਇਹਨਾਂ ਨੇ ਇੱਕ ਗਲਤ ਬੰਦਾ ਹੀ ਜਿਹੜਾ ਉਹ ਪਹਿਲਾਂ ਫੜ ਲਿਆ ਸੀਗਾ। ਜੀ ਹਰਜੋਤ ਸਿੰਘ ਜੀ।